ਇੰਡਸਟਰੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਆਤਮ ਗਿਆਨ ਦੀ ਅਗਲੀ ਕਿਸ਼ਤ ਦੇ ਵਿੱਚ। ਦੋਸਤੋ, ਆਤਮ ਗਿਆਨ ਪ੍ਰੋਗਰਾਮ ਦੇ ਵਿੱਚ ਪਿਛਲੀਆਂ 2 ਕਿਸ਼ਤਾਂ ਦੇ ਵਿੱਚ ਅਸੀਂ ਗੱਲਬਾਤ ਕੀਤੀ ਸੀ ਨਾਮ ਦੇ ਸੰਦਰਭ ਦੇ ਵਿੱਚ। ਨਾਮ ਦਾ ਅਸੀਂ ਵਿਆਕਰਨਕ ਰੂਪ ਦੇ ਵਿੱਚ ਕਿੱਥੇ ਕਿੱਥੇ ਭੇਦ ਹੈ ਉਹਦੇ ਬਾਰੇ ਵੀ ਚਰਚਾ ਕੀਤੀ ਸੀ, ਤੇ ਚਰਚਾ ਕੀਤੀ ਸੀ ਸਰਦਾਰ ਗੁਰਜੀਤ ਸਿੰਘ ਬੈਂਸ ਜੀ ਉਹਨਾਂ ਦੇ ਨਾਲ। ਤੇ ਉਹਨਾਂ ਨੇ ਬੜੇ ਵਿਸਥਾਰ ਦੇ ਨਾਲ ਦੱਸਿਆ ਸੀ ਕਿ ਨਾਮ ਕੀ ਹੈ। ਸਾਰੀ ਗੁਰਬਾਣੀ ਦੇ ਵਿੱਚ ਨਾਮ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ, ਜਾਂ ਕਹਿ ਲਓ ਕਿ ਇੱਕ ਟੂਲ ਦੇ ਤੌਰ ਦੇ ਉੱਤੇ ਵਰਤਿਆ ਗਿਆ ਹੈ ਤਾਂ ਕਿ ਉਸ ਪਰਮਾਰਥ ਦੀ ਪ੍ਰਾਪਤੀ ਹੋ ਸਕੇ। ਅੱਜ ਹੋਰ ਚਰਚਾ ਕਰਾਂਗੇ ਨਾਮ ਦੇ ਸੰਦਰਭ ਦੇ ਵਿੱਚ। ਅੱਜ ਗੱਲ ਕਰਾਂਗੇ ਰਾਮ ਨਾਮ ਦੀ, ਨਾਮ ਪਦਾਰਥ ਦੀ, ਜਿਹੜੇ ਕਿ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਕਿ ਉਹਨਾਂ ਦਾ ਇਸ ਦੇ ਨਾਮ ਦੇ ਨਾਲ ਕੀ ਸੰਬੰਧ ਹੈ, ਜਾਂ ਨਾਮ ਦਾ ਹੋਰ ਵੀ ਵਿਸਤਾਰਤ ਰੂਪ ਅਸੀਂ ਅੱਜ ਜਾਣਾਂਗੇ। ਤੇ ਸਭ ਤੋਂ ਪਹਿਲਾਂ ਸਰਦਾਰ ਗੁਰਜੀਤ ਸਿੰਘ ਬੈਂਸ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਉਹ ਦੱਸਣ ਵੀ ਨਾਮੇ ਹੈ ਕਿ ਨਹੀਂ ਉਹ, ਜਦ ਕਿ ਆਪਾਂ ਇਹ ਲੱਲੇ ਦਾ ਵੀ ਬ੍ਰਹਮਾ ਪੈਦਾ ਕਰਨ ਵਾਲਾ, ਹਾਂਜੀ, ਤੇ ਵਿਸ਼ਨੂੰ ਜਿਹੜਾ ਚਲਾਉਣ ਵਾਲਾ, ਤੇ ਜਿਹੜਾ ਮਹੇਸ਼ ਆ ਜਾਂ ਸ਼ਿਵ ਜੀ ਆ ਉਹ ਜਿਹੜਾ ਆ ਡਿਸਟਰੋਇਰ ਆ, ਖਤਮ ਕਰਨ ਵਾਲਾ। ਉਹ ਕਹਿੰਦੇ ਇੱਕ ਹੀ ਹੁੰਦਾ ਔਰ ਉਹਦਾ ਨਾਮ ਵੀ ਕੋਈ ਨਹੀਂ ਹੈ। ਹੁਣ ਤੁਸੀਂ ਕਿੱਧਰ ਨੂੰ ਜਾਓਗੇ? ਤੁਸੀਂ ਕਿਹੜਾ ਨਾਮ ਜਪਦੇ ਹੋ? ਜਿਹੜਾ ਨਾਮ ਤੋਂ ਬਿਨਾਂ ਉਹਦਾ ਨਾਮ ਤੁਸੀਂ ਕਿਹੜਾ ਜਪਦੇ ਹੋ? ਉਹਦਾ ਗੁਣ ਹੈ, ਉਹਦਾ ਨਾਮ ਹੈ, ਆਹ ਗੁਣ ਹੈ ਉਹਦੇ। ਇਹ ਗੁਣ ਨੇ ਜਿਹੜਾ ਮਹੇਸ਼, ਹਾਂ ਉਹਦੇ ਗੁਣ ਨੇ, ਇਹ ਗੁਣ ਹੈ ਉਹਦੇ। ਹਾਂਜੀ, ਕਿ ਉਹ ਜਿਹੜਾ ਡਿਸਟਰੋਇਰ ਵੀ ਆ ਉਹੀ ਪੈਦਾ ਕਰਨ ਵਾਲਾ ਆ, ਉਹੀ ਚਲਾਉਣ ਵਾਲਾ। ਇਹ ਐਂ ਸਮਝਣਾ ਜੀ, ਇਹ ਨਹੀਂ ਵੀ ਹਾਂਜੀ ਮੈਂ ਤਾਂ ਜੀ ਸ਼ਿਵ ਜੀ ਦਾ ਭਗਤ ਹਾਂ, ਮੈਂ ਤਾਂ ਜੀ ਬ੍ਰਹਮਾ ਦਾ ਭਗਤ ਹਾਂ। ਉਹ ਕਹਿੰਦੇ ਉਹ ਤਾਂ ਹੈ ਇੱਕ, ਤੁਹਾਨੂੰ ਕਿਵੇਂ ਨਹੀਂ ਪਤਾ ਲੱਗਿਆ? ਠੀਕ ਹੈ, ਜੇ ਨਹੀਂ ਪਤਾ ਲੱਗਿਆ ਹੁਣ ਤਾਂ ਦੱਸ ਦਿੰਦੇ। ਇੱਥੇ ਨਿਰਨਾਮੇ ਆ ਗਿਆ, ਅਕਾਮੇ ਹੋ ਗਿਆ, ਉਹਨੂੰ ਕੋਈ ਕਾਮਨਾ ਨਹੀਂ ਹੈ। ਇੱਕ ਜਗ੍ਹਾ ਆਉਂਦਾ ਹੈਗਾ, ਇੱਥੇ ਨਿਰਨਾਮੇ ਆਉਂਦਾ, ਉੱਥੇ ਅਨਾਮੇ ਆ ਗਿਆ। ਤਾਂ ਉਹ ਉਹਨਾਂ ਨੇ ਕੀ ਕਰ ਲਿਆ ਵੀ ਜਿਹੜੇ ਅੱਖਰ ਰੱਟਣ ਵਾਲੇ ਉਹਨੂੰ ਸਾਵਧਾਨ ਕਰ ਲਿਆ ਵੀ ਦੇਖੋ ਬਈ ਗੱਲ ਇਹ ਆ, ਭਗਤਾਂ ਨੇ ਇਹ ਸਮਝਾਇਆ ਸੀ, ਥੋਤੋਂ ਜੇ ਗੱਲ ਸਮਝ ਹੋ ਗਿਆ ਤਾਂ ਇਹ ਦੁਬਾਰਾ ਆਪਣੀ ਮੱਤ ਨੂੰ ਠੀਕ ਕਰੋ, ਉਲਝੋ ਨਾ, ਨਾਮ ਰਟਣ ਦੇ ਚੱਕਰ 'ਚ ਨਾ ਪਾਓ, ਗੁਣ ਸਮਝੋ ਵੀ ਐਡੀ ਬੜੀ ਸ਼ਕਤੀ ਹੈ। ਉਹ ਕਹਿੰਦੇ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਕਿੱਡੀ ਬੜੀ ਹਸਤੀ ਆ ਜੀ। ਬਸ ਇਹਦਾ ਉਹਦੇ ਇਕੱਲੀ ਧਰਤੀ ਦੀ ਨਹੀਂ, ਬ੍ਰਹਿਮੰਡ ਦੀ ਗੱਲ, ਸਾਰੀ ਸ੍ਰਿਸ਼ਟੀ ਅੱਜ ਤਾਈਂ ਪਹੁੰਚੀ ਉਹਨੂੰ ਤੁਹਾਡੀ ਸਾਇੰਸ ਉੱਥੇ ਤਾਈਂ। ਉਹ ਨਾ ਉਹ ਕਹਿੰਦੇ ਹਰੇਕ ਗੈਲੈਕਸੀ 'ਚ ਬਿਲੀਅਨ ਸਟਾਰ ਆ, 4 ਬਿਲੀਅਨ, 4 ਬਿਲੀਅਨ ਗੈਲੈਕਸੀਆਂ। ਥੋੜੀ ਤਾਂ ਗਿਣਤੀ ਮੁੱਕ ਜਾਣੀ। ਜਿੰਨੇ ਕਿ ਕਹਿੰਦੇ ਆਪਾਂ ਤਾਰੇ ਦੇਖਦੇ ਵੀ ਆ, ਇਹ ਤਾਂ ਇੱਕ ਕਹਿੰਦੇ ਕਣਕਾ ਮਾਤਰ ਆਪਾਂ ਦੇਖ ਪਾਉਂਦੀ ਆ ਆਪਣੀ ਅੱਖ ਜਿੰਨੀ। 4 ਬਿਲੀਅਨ ਇੱਕ ਗੈਲੈਕਸੀ 'ਚ ਮੰਨੇ ਆ ਤੇ 4 ਬਿਲੀਅਨ ਗੈਲੈਕਸੀਆਂ ਮੰਨੀਆਂ। ਕੀ 0 ਲੱਖ ਤੁਹਾਡੇ ਤਾਂ ਸਿਆਹੀ ਮੁੱਕ ਜੂਗੀ ਪੈਨ ਦੀ, ਹੈ ਨਾ? ਤੁਸੀਂ ਉਹਨੂੰ ਕੀ ਕਹਿੰਦੇ ਵੀ ਮੈਂ ਇੱਕ ਅੱਖਰ ਸਮੇਟ ਲੂੰਗਾ ਉਹਨੂੰ? ਅੱਖਰ ਦਾ ਜੜ, ਅੱਖਰ ਨੇ ਕੀ, ਅੱਖਰ ਨੇ ਇੱਕ ਬੋਧ ਕਰਾਉਣਾ, ਸਿੰਬਲ ਆ, ਸਿੰਬਲ ਜਾਂ ਇਹ ਕਹਿ ਲਓ ਕਿ ਇਨਫੋਰਮੇਸ਼ਨ ਜਿਹੜੀ ਆ ਅਗਲੀ ਜਨਰੇਸ਼ਨ ਤੱਕ ਆਪਾਂ ਟ੍ਰਾਂਸਫਰ ਕਰਨੀ ਆ। ਉਹ ਤਾਂ ਸਿਰਫ ਇੱਕ ਇਸ਼ਾਰਾ ਹੈ। ਮੈਪ 'ਚ ਲਿਖਿਆ ਵੀ ਖੱਬੇ ਨੂੰ ਜਾਓ, ਤੁਸੀਂ ਤੁਰੇ ਰਹੋ ਖੱਬੇ ਨੂੰ, ਜਿੱਥੇ ਨਹੀਂ ਮੰਜ਼ਿਲ ਮਿਲਦੀ ਤੁਰੇ ਰਹੋ ਬਸ। ਇਹ ਥੋੜ੍ਹਾ ਵੀ ਖੱਬੇ ਜਾਣਾ, ਤੁਰੇ ਤੁਸੀਂ ਹੈ ਨਹੀਂ। ਇਹ ਤਾਂ ਫਿਰ ਗੱਲ ਉਹੀ ਹੋ ਗਈ ਨਾ। ਹੁਣ ਇੱਕ ਉਹ ਦੇ ਰਹੇ ਆ 10ਮ ਗ੍ਰੰਥ 'ਚੋਂ ਇਹ ਆਉਂਦਾ, ਉਹ ਕਹਿੰਦੇ ਬਿੰਦ ਕੇ ਸਦਈਆ ਧਰਮ ਦਾ ਵਿੱਚ ਇਹ ਪਈ ਹੋਈ ਹੈ ਵੀ ਜੇ ਵਿਆਹ ਨਹੀਂ ਕਰਾਈਦਾ ਤਾਂ ਰੱਬ ਮਿਲ ਜਾਂਦਾ। ਠੀਕ ਹੈ ਜੀ, ਕੁਛ ਮੱਤਾਂ ਹੀ ਮੰਨਦੀਆਂ ਨਾ, ਉਹ ਬਿੰਦ ਨੂੰ ਸਾਧਣਾ ਸੀ ਤਾਂ ਇਹ ਹੀੜ ਕੀ ਵਡਈਆ। ਕਹਿੰਦੇ ਫਿਰ ਤਾਂ ਜੇ ਇਹ ਗੱਲ ਸੱਚ ਹੈ, ਫਿਰ ਤਾਂ ਜਿਹੜਾ ਹੀੜਾ ਹੈ ਉਹਨੂੰ ਸਭ ਤੋਂ ਪਹਿਲਾਂ ਪ੍ਰਾਪਤੀ ਹੋ ਜਾਣੀ ਚਾਹੀਦੀ। ਉਹ ਤਾਂ ਕੁਦਰਤੀ, ਉਹਦੇ ਕੋਲ ਤਾਂ ਇਹ ਗੁਣ ਹੀ ਨਹੀਂ ਹੈ। ਤੁਸੀਂ ਜ਼ੋਰ ਲਾ ਰਹੇ ਹੋ, ਉਹ ਤਾਂ ਕੁਦਰਤ ਵੱਲੋਂ ਹੀ ਉੱਥੇ ਪਹੁੰਚਿਆ ਹੋਇਆ। ਫਿਰ ਕਹਿੰਦੇ ਆ ਦੇਤ ਬੰਦਰਾ ਸਦੀਵ ਪਾਏ ਨੰਗ ਹੀ ਫਿਰਤ ਹੈ। ਇੱਕ ਧਰਮ ਹੈ ਜੀ, ਜੋ ਲਾਈਨ 'ਚ ਤੁਰਦੇ ਆ ਨੰਗੇ ਪੈਰ। ਉਹ ਕਹਿੰਦੇ ਵੀ ਬਾਂਦਰ ਵੀ ਨੰਗੇ ਪੈਰੇ ਤੁਰਦਾ ਫਿਰਦਾ। ਤੁਸੀਂ ਇਹੋ ਜਿਹੇ ਐਕਸ਼ਨ ਕਰਕੇ ਤੁਸੀਂ ਆਪਣੇ ਆਪ ਨੂੰ, ਆਪਣੀ ਬੁੱਧੀ ਨੂੰ ਨੀਵਾਂ ਕਿਉਂ ਕਰਿਆ ਹੋਇਆ? ਇਹਦਾ ਨੈਚੁਰਲੀ ਐਕਸ਼ਨ ਹੋ ਰਹੇ ਆ। ਕਿਆ ਉਹਨਾਂ ਨੇ ਰੱਬ ਪਾ ਲਿਆ? ਜੇ ਨਹੀਂ ਪਾਇਆ ਫਿਰ ਤੁਸੀਂ ਇਹ ਕਿਰਤ ਕਿਵੇਂ ਕਰ ਲਈ? ਫਿਰ ਉਹ ਕਹਿੰਦੇ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ। ਕਿੰਨੇ ਰਿਸ਼ੀ ਹੈ ਜਿਨ੍ਹਾਂ ਦੀਆਂ ਕਹਾਣੀਆਂ ਵੀ ਉਹ ਕਹਿੰਦੇ ਜੀ ਅਸੀਂ ਭਗਤੀ ਕੀਤੀ ਹੈ, ਤੇ ਜਦ ਕੋਈ ਆ ਕੇ ਨੱਚਣ ਲੱਗੀ ਰੂਪ ਧਾਰ ਕੇ ਔਰਤ, ਪ੍ਰਭਾਵਿਤ ਹੋ ਗਏ। ਉੱਥੇ ਲਿਖਿਆ ਹੋਇਆ ਵੀ ਬਿੰਦ ਝੜ ਗਿਆ ਉਹਨਾਂ ਦਾ।
ਇਹ ਗੱਲਾਂ ਲਿਖੀਆਂ ਹੋਈਆਂ। ਤਾਂ ਉਹ ਕਹਿੰਦੇ ਆ ਵੀ ਇਹ ਗੱਲਾਂ ਨਹੀਂ ਹੈ। ਕੀ ਚਾਹੀਦਾ? ਏਕ ਗਿਆਨ ਕੇ ਬਹੀਨ ਏਕ ਪਰਮੇਸ਼ਰ ਹੈ। ਪਰਮੇਸ਼ਰ ਜੀ ਦੇ ਗਿਆਨ ਤੋਂ ਬਿਨਾਂ, ਸਤਿਗੁਰ ਕੋਲ ਪਰਮੇਸ਼ਰ ਜੀ ਦਾ ਗਿਆਨ ਹੈ, ਉਹ ਗਿਆਨ ਦੀ ਗੱਲ ਕਰਾਂਗੇ। ਉਹਨੂੰ ਨਾਮ ਪਦਾਰਥ ਕਹਿੰਦੇ ਆ। ਤੁਸੀਂ ਪੁੱਛਿਆ ਜੀ, ਆਪਾਂ ਉੱਥੇ ਆ ਰਹੇ ਹਾਂ। ਏਕ ਲਿਖਿਆ, ਏਕ ਤੋਂ ਗਿਆਨ ਲੈਣਾ। ਏਕ ਪਰਮੇਸ਼ਰ ਹੁੰਦਾ। ਏਕ ਗਿਆਨ ਕੇ ਬਹੀਨ ਛੀਨ ਕੈਸੇ ਕੋ ਤਰਤ ਹੈ। ਅੱਜ ਤਾਂ ਤਰਿਆ ਤਾਂ ਕੋਈ ਹੈ ਨਹੀਂ। ਕਹਿੰਦੇ ਸਾਡੇ ਲਈ ਤਾਂ ਹੈ ਨਹੀਂ। ਕਹਾਣੀ ਅਸੀਂ ਵੀ ਬਥੇਰੀਆਂ ਸੁਣੀਆਂ ਹੋਈਆਂ। ਤਾਂ ਉਹ ਹੁਣ ਆਪਾਂ ਨਾਮ ਪਦਾਰਥ ਦੀ ਗੱਲ ਕਰ ਸਕਦੇ ਹਾਂ ਵੀ ਨਾਮ ਪਦਾਰਥ ਕੀ ਹੈ? ਜਿਹੜਾ ਕਿ ਪਰਮੇਸ਼ਰ ਦਿੰਦਾ ਹੈਗਾ ਇੱਕ ਹੋਏ ਨੂੰ। ਜਿਹੜਾ ਇੱਕ ਹੋ ਗਿਆ ਉਹਨੂੰ ਨਾਮ ਪਦਾਰਥ ਮਿਲਦਾ। ਤੇ ਸਾਡੇ 4 ਪਦਾਰਥ ਜਿਹੜੇ ਗੁਰਮਤਿ ਨੇ ਮੰਨੇ ਨੇ, ਤੁਸੀਂ ਖੋਜ ਕਰੋ। ਪਹਿਲਾ ਤਾਂ ਹੈਗਾ ਗਿਆਨ ਪਦਾਰਥ। ਜਿਹਨੂੰ ਗਿਆਨ ਪਦਾਰਥ ਪ੍ਰਾਪਤ ਹੋ ਗਿਆ, ਗੁਰ ਗਿਆਨ ਪਦਾਰਥ ਨਾਮ ਹੈ। ਜਿਹੜਾ ਗੁਰਬਾਣੀ 'ਚ ਗਿਆਨ ਲਿਖਿਆ, ਜੇ ਤੁਹਾਨੂੰ ਸਮਝ ਆ ਗਿਆ, ਤੁਸੀਂ ਮੰਨ ਲਿਆ, ਤੁਹਾਨੂੰ ਗਿਆਨ ਪਦਾਰਥ ਪ੍ਰਾਪਤ ਹੋ ਗਈ। ਉਹਦੇ ਨਾਲ ਤੁਹਾਨੂੰ ਮੁਕਤ ਪਦਾਰਥ ਮਿਲ ਜਾਂਦਾ। ਮਨ ਮੁਕਤ ਹੋ ਗਿਆ, ਮਰ ਗਿਆ। ਹੁਣ ਕੀ ਹੈ? ਮੰਦਾਵਣੀ ਅਸੀਂ ਪੜ੍ਹਦੇ ਹਾਂ ਰੋਜ਼। ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो, जिसका सब सुधारो, जे को खावे। ਜੀ, ਜੇ ਕੋ ਪਹੁੰਚੇ। ਹਾਂ, ਪਹੁੰਚਿਆ। ਤੁਸੀਂ ਖਾ ਕੇ ਉਲਟੀ ਤਾਂ ਨਹੀਂ ਕਰਤੀ ਹੈ? ਹਾਜ਼ਮ ਹੋਇਆ। ਜੇ ਉਲਟੀ ਕਰਤੀ ਹੈ, ਕਹਿਣ ਦਾ ਮਤਲਬ ਜਿਵੇਂ ਉਹ ਕਹਿੰਦੇ ਆ ਹਉਮੈ ਨਾਮੇ ਨਾਲ ਵਿਰੋਧ ਹੈ। ਹਉਮੈ 'ਚ ਤੁਸੀਂ ਨਾਮ ਲਿਆ, ਉਹ ਤਾਂ ਉਲਟੀ ਹੋ ਗਈ। ਫਿਰ ਉਹ ਸਰੀਰ ਨੂੰ ਤਾਂ ਉਹਦੇ ਕੋਲ ਫਾਇਦਾ ਨਹੀਂ ਹੋਇਆ। ਜੇ ਕੋ ਖਾਵੇ, ਜੇ ਕੋ ਪੁੰਚੈ ਤਿਸਕਾ ਹੋਏ, ਉਹਨੂੰ ਹਾਜ਼ਮ ਕਰੋ। ਇਹ ਵਸਤ ਤਜੀ ਨਾ ਜਾਏ। ਕਿੱਥੇ ਰੱਖਣਾ ਇਹਨੂੰ? ਨਿਤ ਨਿਤ ਰਾਖੁਰ ਤਮ ਸੰਸਾਰ। ਸੰਸਾਰ 'ਚ ਤਾਮਾ ਬਹੁਤ ਹੈ। ਚਰਨ ਲੱਗ ਤਰੀ ਹੈ। ਕਿਹਦੇ ਚਰਨ ਲੱਗਣਾ? ਆਤਮਾ ਨੇ ਆਤਮ ਦੇ ਚਰਨ ਲੱਗਣਾ। ਚਰਨ ਚਲੋ ਮਾਰਗ ਗੋਬਿੰਦ। ਪੈਰਾਂ ਨਾਲ ਤੁਰ ਕੇ ਗੁਰਦੁਆਰੇ ਨਹੀਂ ਜਾਣਾ। ਚਰਨਾਂ ਨਾਲ ਤੁਰ ਕੇ ਤ੍ਰਿਕੁਟੀ ਤੋਂ ਹਿਰਦੇ 'ਚ ਆਉਣਾ। ਗੁਣ ਲਿਆਉਂਦੇ ਤੁਹਾਨੂੰ। ਚਰਨ ਦਾ ਮਤਲਬ ਹੈਗਾ ਗੁਣ। ਗੁਣ ਧਾਰੇ ਮਨ। ਇੱਕ ਨਹੀਂ, ਜਿੰਨੇ ਧਾਰ ਲਵੇ ਉਨੇ ਹੀ ਘੱਟ ਹੈ। ਤਾਂ ਠੀਕ ਹੈ ਨਾ ਜੀ। ਅੱਗੇ ਫਿਰ ਕੀ ਹੋਊਗਾ? ਅੱਗੇ ਕਹਿੰਦੇ ਜੇ ਕੋ ਖਾਵੇ, ਜੇ ਕੋ ਪੁੰਜੇ ਤਿਸਕਾ ਹੁਦਾਰੋ। ਇਹ ਵਸਤੂ ਜਿਨਾ ਜਾਏ ਤਜੀ ਨਾ ਜਾਏ, ਨਿਤ ਰਖਿ ਧਾਰੋ, ਤਮ ਸੰਸਾਰ ਚਲੰਕ ਤਰੀਏ, ਸੋ ਨਾਨਕ ਬ੍ਰਹਮ ਪਸਾਰੋ। ਬ੍ਰਹਮ ਦਾ ਪਸਾਰਾ। ਬ੍ਰਹਮ ਦੇ 4 ਰੂਪ ਹੈ। ਬ੍ਰਹਮਾ, ਬ੍ਰਹਮ, ਪੂਰਨ ਬ੍ਰਹਮ ਦੇ ਪਾਰ ਬ੍ਰਹਮ। ਜਿਹੜਾ ਆਪਾਂ ਏਕ ਦੀ ਗੱਲ ਕੀਤੀ ਉਹ ਪਾਰ ਬ੍ਰਹਮ ਹੈ। ਜਿਹੜਾ ਦੋਹਾਂ ਨੂੰ ਮਿਲ ਕੇ ਇੱਕ ਹੋ ਜਾਊਗਾ ਉਹ ਪੂਰਨ ਬ੍ਰਹਮ ਹੈ। ਠੀਕ ਹੈ ਜੀ। ਫਿਰ ਕਹਿੰਦੇ ਸ਼ਲੋਕ ਮਹੱਲਾ 5ਵਾਂ, ਤੇਰਾ ਕੀਤਾ ਜਾਤੋ ਨਾਹੀ। ਜੋ ਪਰਮੇਸ਼ਰ ਨੇ ਸ੍ਰਿਸ਼ਟੀ ਬਣਾਈ ਹੈ, ਮੈਂ ਖੋਜ ਨਹੀਂ ਕੀਤੀ ਉਹਦੀ। ਮੈਂ ਨਹੀਂ ਇਸ ਪਾਸੇ ਤੁਰਿਆ। ਉਹ ਕਹਿੰਦੇ ਅਸੀਂ ਗਏ ਨਹੀਂ ਭਗਦੇ ਇਸ ਪਾਸੇ। ਮੈਨੂੰ ਜੋ ਕਿਤੋਈ, ਮੈਂ ਤਾਂ ਆਤਮਾ 'ਚ, ਆਤਮਾ ਨੂੰ ਆਤਮ ਨਾਲ ਮਿਲਾ ਲਿਆ ਬਸ। ਕਿ ਆਹ ਰੰਗ ਹਰਾ ਕਿਉਂ ਹੈ, ਉਹ ਨੀਲਾ ਕਿਉਂ ਹੈ, ਆਹ ਕੀ ਹੋ ਰਿਹਾ? ਮੈਂ ਨਹੀਂ ਇਸ ਪਾਸੇ ਗਿਆ। ਜੀਜਾ ਰੰਗਾ ਕੇ ਨਾਮ ਹੈ, ਨਾਮ ਆ ਗਿਆ। ਫਿਰ ਮੈਂ ਕੀ ਕੀਤਾ? ਮੈਨੂੰ ਜੋ ਕਿਤੋਈ। ਮੈਂ ਨਿਰਗੁਣਿਆਰੇ। ਕੌਣ? ਆਤਮਾ। ਕੋ ਗੁਣ ਨਾਹੀ। ਤਰਸ ਪਿਆ ਕੌਣ? ਤਰਸਿਆ ਕੌਣ? ਆਤਮ ਤਰਸ ਪਿਆ। ਆਤਮ ਕਹਿੰਦਾ ਹੁਣ ਮੰਗਦਾ ਇਹਨੂੰ ਦਿਓ ਕੁਛ। ਅੱਗੇ ਕੀ ਹੋਇਆ? ਫਿਰ ਤਰਸ ਪਿਆ, ਫਿਰ ਮਿਹਰ ਹੋਈ। ਮਿਹਰ ਕਰਦਾ ਪਰਮੇਸ਼ਰ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ। ਅਜੇ ਤਾਂ ਮੈਂ ਮਰਿਆ, ਹੁਣ ਮੈਨੂੰ ਜਵਾਓ। ਜੀਣ ਵਾਸਤੇ ਜਿਹੜੀ ਚੀਜ਼ ਹੈ ਉਹ ਹੁੰਦੀ ਹੈ ਨਾਮ ਪਦਾਰਥ। ਫਿਰ ਤੀਸਰਾ ਪਦਾਰਥ ਹੈ ਨਾਮ ਪਦਾਰਥ। ਉਹਦੇ ਨਾਲ ਮਿਲਦਾ ਤੁਹਾਨੂੰ ਜਨਮ ਪਦਾਰਥ। ਫਿਰ ਤੁਹਾਡਾ ਆਲਾ ਕੌਣ ਚੁੱਕਦਾ। ਇੱਥੇ ਤੱਕ ਨਾਮ ਦੀ ਗੱਲ ਆਪਾਂ ਸਮਝੇ ਹਾਂ। ਤੇ ਜਿਹੜੇ ਰਟਣ ਵਾਲੇ ਆ ਉਹ ਅਕਾਲ ਉਸਤਤ 'ਚੋਂ ਆ ਪੜ੍ਹ ਲੈਣ। 20 ਨੰਬਰ ਦਾ 50 ਨੰਬਰ ਹੈਗਾ, ਕਈ ਬ੍ਰਹਮ ਵੇਦ ਰਟੰਤ। ਇਹ ਕੰਮ ਪਹਿਲਾਂ ਦਾ ਹੀ ਹੁੰਦਾ ਆ। ਵੇਦ ਰਟ ਲਏ ਤੁਸੀਂ, ਤਾਂ ਅੱਖਰ ਰਟੇ, ਪੂਰੇ ਵੇਦ ਰਟ ਲਏ ਅਗਲੇ ਨੇ। ਕੋਟੇ ਲਾ ਲਏ। ਕਈ ਸੇਖ ਨਾਮ ਉਚਰੰਤ। ਬੜਾ ਵਿਸ਼ੇਸ਼ ਨਾਮ ਹੈ। ਜਿਵੇਂ ਵਿਸ਼ਨੂੰ ਭਗਤ ਮੈਂ ਵਿਸ਼ਣ ਕਰੂੰਗਾ। ਮੈਂ ਤਾਂ ਜੀ ਸ਼ਿਵ ਭਗਤ ਮੈਂ ਸ਼ਿਵ ਕਰੂੰ। ਆਇਆ ਹੈ ਗੁਰਬਾਣੀ ਸ਼ਿਵ ਕਰਤੇ ਜੋ ਨਰ ਧਿਆਵੇ, ਬਲਦ ਚਲੇ ਡੋਰੂ ਟਮਕਾਵੇ। ਉਹਨਾਂ ਦੀ ਗਾਂ ਕੁਛ ਵੀ ਨਹੀਂ, ਉਹਨਾਂ ਨੂੰ ਪ੍ਰਾਪਤੀ ਨਹੀਂ ਹੋਣੀ।
ਫਿਰ ਕਹਿੰਦੇ ਬੈਰਾਗ ਕੌਣ ਸੰਨਿਆਸ, ਕੋਈ ਆਪਣੇ ਨੂੰ ਬੈਰਾਗੀ ਦੱਸਦਾ, ਕੋਈ ਭਾਈ ਸੰਨਿਆਸੀ ਦੱਸਦਾ। ਕਹੂੰ ਫਿਰਤ ਰੂਪ ਉਦਾਸ, ਇਹ ਤਿੰਨ ਅਲੱਗ-ਅਲੱਗ ਮਤਾਂ 'ਚ ਸਾਨੂੰ ਨਹੀਂ ਪਤਾ ਹੈ। ਬੈਰਾਗੀ ਹੋ ਰਿਹਾ, ਸੰਨਿਆਸੀ ਹੋ ਰਿਹਾ, ਉਦਾਸੀ ਹੋ ਰਿਹਾ ਜੀ, ਸਾਨੂੰ ਇਹਨਾਂ ਡਿਫਰੈਂਸ ਹੀ ਨਹੀਂ ਪਤਾ। ਉਦਾਸੀ ਮਤ ਤਾਂ ਪਹਿਲਾਂ ਦੀ ਚੱਲੀ ਆ ਰਹੀ ਹੈ। ਕੋਈ ਸ਼੍ਰੀ ਚੰਦ ਜੀ ਉਦਾਸੀ ਨਹੀਂ ਹੋਏ, ਨਾਨਕ ਜੀ ਉਦਾਸੀ ਨਹੀਂ ਹੋਏ, ਇਹ ਤਾਂ ਮਤ ਬਹੁਤ ਪਹਿਲਾਂ ਦੀ ਚੱਲੀ ਆ ਰਹੀ ਹੈ। ਸਭ ਕਰਮ ਫੋਕਟ ਜਾਣ, ਇਹ ਫੋਕਟ ਕਰਮ ਹੈ। ਵੇਦ ਕੋਈ ਖਾਸ ਨਾਮ ਰਟਣਾ ਜਾਂ ਵੇਦ ਰਟਣੇ, ਬੈਰਾਗੀ ਦਾ ਭੇਖ ਪਾ ਲੈਣਾ, ਸੰਨਿਆਸੀ ਦਾ ਭੇਖ ਪਾ ਲੈਣਾ, ਉਦਾਸੀ ਦੇ ਕੱਪੜੇ ਪਾ ਲੈਣੇ। ਉਹ ਕਹਿੰਦੇ ਆ ਸਭ ਕਰਮ ਫੋਕਟ ਜਾਨ, ਸਭ ਧਰਮ ਨਹੀਂ ਫਲਮਾਨ। ਇਹੋ ਜਿਹੇ ਧਰਮਾਂ ਨੂੰ ਫਲ ਨਹੀਂ ਮਿਲਿਆ। ਅੱਜ ਸੰਗਰਾਂਦ ਹੈ ਜਿਹਨੂੰ ਆਪਾਂ ਕਹਿੰਦੇ ਆ, ਇਹਦਾ ਨਾਮ ਹੈ ਫਲ ਗੁਣ। ਅੱਛਾ ਜੀ, ਇਹਦਾ ਅਸਲੀ ਨਾਮ ਫਲ ਗੁਣ, ਆਪਾਂ ਫੱਗਣ ਕਹਿੰਦੇ। ਫਲ ਗੁਣ ਲਿਖਿਆ ਗੁਰਬਾਣੀ 'ਚ, ਗੁਣਾਂ ਦਾ ਫਲ ਪ੍ਰਾਪਤ ਹੋਣਾ। ਨਾਨਕ ਗੁਰ ਸੰਤੋਖ ਰੁਖ, ਧਰਮ ਫੁੱਲ ਫਲ ਗਿਆਨ। ਅਜੇ ਫੁੱਲੇ ਲੱਗਿਆ, ਫਲ ਨਹੀਂ ਮਿਲਿਆ। ਫਲ ਦਿੰਦਾ ਪਰਮੇਸ਼ਰ, ਉੱਥੇ ਤੱਕ ਜਾਓ। ਤਾਂ ਕਹਿੰਦੇ ਆ ਸਰਬ ਬਿਨ ਏਕ ਨਾਮ ਆਧਾਰ, ਇਹ ਹੈਗਾ ਨਾਮ ਪਦਾਰਥ। ਸਭ ਕਰਮ ਭਰਮ ਵਿਚਾਰ, ਇਹ ਸਭ ਭਰਮਾਂ ਦੀਆਂ ਵਿਚਾਰਾਂ ਕਰਦੇ ਹੋ। ਸਾਡੇ ਕੋਲ ਤਾਂ ਲਿਖਿਆ, ਅਸੀਂ ਕਿੱਧਰ ਨੂੰ ਜਾਵਾਂਗੇ? ਚਲੋ ਜਿਹਨਾਂ ਕੋਲ ਨਹੀਂ ਹੈ ਉਹ ਬਚ ਜਾਣਗੇ। ਸਾਡੇ ਕੋਲ ਤਾਂ ਲਿਖੀਆਂ ਹੋਈਆਂ, ਅਸੀਂ ਵਿਚਾਰ ਕਰਾਂਗੇ ਤਾਂ ਵੀ ਨਾ ਅਸੀਂ ਨਾਮ ਰਟਣਾ, ਨਾ ਕੋਈ ਭੇਖ ਪਾਉਣਾ। ਹਾਂ, ਜਿਹੜਿਆਂ ਨੂੰ ਪਹੁਲ ਦਿੱਤੀ ਸੀ ਉਹ ਸਾਡੀ ਵਰਦੀ ਹੈ। ਖਾਲਸੇ ਦੇ ਦੋ ਸੀ ਹਿੱਸੇ, ਇੱਕ ਖਾਲਸਾ ਸੰਗਤ ਸੀ, ਇੱਕ ਖਾਲਸਾ ਫੌਜ ਸੀ। ਹੁਣ ਆਸਟ੍ਰੇਲੀਆ ਵਿੱਚ ਕਿੰਨੀ ਫੌਜ ਹੈ? ਆਪਣੀ ਆਬਾਦੀ 27 ਮਿਲੀਅਨ ਹੈ। ਸਾਰੇ ਫੌਜੀ ਤਾਂ ਨਹੀਂ ਨਾ, ਕਿੰਨੀ ਕੁ ਪਰਸੈਂਟੇਜ ਹੋਊਗੀ? 1% ਹੋ। ਉਹ ਕਮਿਟਡ ਹੈ। ਕੱਲ੍ਹ ਨੂੰ ਲੜਾਈ ਲੱਗੂਗੀ, ਤੁਸੀਂ ਥੋੜ੍ਹਾ ਜਾਣਾ। ਹਾਂ, ਤੁਸੀਂ ਟੈਕਸ ਦਿਓ ਉਹਨਾਂ ਨੂੰ, ਤੁਸੀਂ ਉਹਦੀ ਯੂਨੀਫਾਰਮ ਲਈ, ਉਹਨਾਂ ਦੀਆਂ ਐਮੂਨੇਸ਼ਨ ਲਈ ਪੈਸੇ ਦਿਓ। ਲੜਨਾ ਤਾਂ ਉਹਨਾਂ ਨੇ। ਇਹ ਕੰਮ ਬਣਾ, ਇਹ ਸੀਗਾ ਅਸਲ 'ਚ। ਪੌਲ ਫੌਜ ਲੈਂਦੀ ਸੀ, ਫੌਜੀ। ਉਹ ਘਰ ਨਹੀਂ ਸੀ ਜਾ ਸਕਦੇ। ਫਿਰ ਕੋਈ ਹਿਸਟਰੀ ਨਹੀਂ ਹੈ ਵੀ ਪੰਜ ਪਿਆਰੇ ਜਿਹੜੇ ਨੂੰ ਪੌਲ ਲਈ ਸੀ ਉਹ ਦੁਬਾਰਾ ਆਪਣੇ ਘਰ ਗਏ ਸੀ, ਉਹਦੇ ਨਾਲ ਹੀ ਰਹੇ ਆ। ਚਮਕੌਰ ਦੀ ਗੜੀ 'ਚ ਹੋਈ ਹੈ, 2 ਦੀ ਸ਼ਾਇਦ ਜਾਂ 3, ਇੱਕ ਆਨੰਦਪੁਰ ਸ਼ਹੀਦੀ ਹੋਈ ਹੈ ਆਨੰਦਪੁਰ ਦੇ ਕਿਲੇ ਵਿੱਚ, ਬਾਕੀ ਚਮਕੌਰ ਦੀ ਗੜੀ ਵਿੱਚ ਹੋਈ ਹੈ। ਅਤੇ 2 ਦਇਆ ਸਿੰਘ ਜੀ ਅਤੇ ਧਰਮ ਸਿੰਘ ਜੀ ਨਾਲ ਹੀ ਰਹੇ। ਫਿਰ ਉਹ ਘਰ ਨਹੀਂ ਦੁਬਾਰਾ ਪਰਤੇ। ਫੌਜੀ ਮੇਰੇ ਡੈਡੀ ਰਹੇ ਆ, ਤੁਸੀਂ ਜਾਣਦੇ ਹੋਵੋਗੇ। 2 ਮਹੀਨੇ ਛੁੱਟੀ ਮਿਲਦੀ ਹੈ, ਜੇ ਲੜਾਈ ਸ਼ੁਰੂ ਹੋ ਜਾਵੇ ਫਿਰ ਵੀ ਬੰਦ। ਬਾਰਡਰ ਫਿਲਮ 'ਚ ਦੇਖਿਆ ਨਹੀਂ? ਹਾਂ, ਉਹ ਕਹਿੰਦਾ ਛੁੱਟੀ ਕੈਂਸਲ। ਉਹ ਇਸ ਤਰ੍ਹਾਂ ਹੁੰਦਾ। ਅਤੇ ਇਹ ਇੱਕ ਤਾਂ ਹੈਗੀ ਹੈ। ਅਤੇ ਨਾਮ ਦੂਸਰੀ ਆਪਾਂ ਅਖੀਰ ਦੇ ਨੇੜੇ ਚੱਲੇ ਹੈ ਵੀ ਸਰਬ ਸੁੱਖਾਂ ਸੁੱਖ ਸਾਚਾ ਇਹ। ਦੁਨੀਆ ਵਿੱਚ ਬਥੇਰੇ ਸੁੱਖ ਹੈ, ਭਗਤਾਂ ਨੇ ਕਿਹਨੂੰ ਸੱਚਾ ਸੁੱਖ ਮੰਨਿਆ? ਗੁਰੂ ਉਪਦੇਸ਼ ਮੰਨੈ ਮੈਂ ਲੈ। ਆਪਣੇ ਮਨ 'ਚ ਗੁਰੂ ਉਪਦੇਸ਼ ਬਸਾ ਲਾ। ਤਾਂ ਗੁਰੂ ਉਪਦੇਸ਼ ਕੋਈ ਸੈਂਟੈਂਸ ਇੱਕ ਤਾਂ ਹੈ ਨਹੀਂ, ਉਹ ਸਾਰੀ ਗੁਰਬਾਣੀ ਹੈ। ਉਹ ਨਾਮ ਹੈ, ਹੋ ਗਿਆ ਨਾਮ। ਪਹਿਲਾਂ ਨਾਮ ਹੋ ਗਿਆ, ਨਾਮ ਦਾ ਬਹੁਵਚਨ ਨਾਮ ਹੋ ਗਿਆ, ਨਾਮ ਤੋਂ ਅਗਲਾ ਅੱਖਰ ਨਾਵੇਂ ਬਣ ਗਿਆ। ਨਾਵੇਂ ਹੈ ਗੁਰਬਾਣੀ ਸਾਰੀ। ਉਹ ਕਹਿੰਦੇ ਨਾਨਕ ਨਾਵੇ ਬਾਝ ਸਨਾਤ। ਆਪਾਂ ਰੋਜ਼ ਰਹਿ ਰਸ ਬਾਣੀ 'ਚ ਪੜ੍ਹਦੇ ਹਾਂ। ਜਿਹੜੀ ਮੱਤ ਕੋਲ ਨਾਮ ਨਹੀਂ ਹੈਗਾ ਉਹ ਸਨਾਤ ਮੱਤ ਹੈ। ਉਹ 8 ਪਹਿਰ ਹਰਿ ਕਾ ਨਾਮ ਲੈ। 8 ਪਹਿਰ ਹਰਿ ਕਾ ਨਾਮ ਕੀ ਹੈ? ਵਿਚਾਰ ਕਰੋ। ਸੱਚ ਉਪਦੇਸ਼ ਸੇਵਕ ਉਹਦੇ, ਜਿਹੜਾ ਤੁਹਾਡੇ ਕੋਲ ਆਉਂਦਾ, ਲਿਖਿਆ ਵੀ ਉਹਨੂੰ ਉਹ ਕੋਈ ਇੱਕ ਅੱਖਰ ਦੇ ਕੇ ਤੋੜ ਦੇ। ਸੱਚ ਉਪਦੇਸ਼ ਦੇ। ਆਖਣ ਔਖਾ ਫਿਰ ਤੋਤਾ ਕਹਿ ਦਿੰਦਾ, ਤੋਤੇ ਨੂੰ ਰਟਾ ਲਓ, ਰਾਮ ਰਾਮ ਕਹਿ ਦਿੰਦਾ, ਵਾਹਿਗੁਰੂ ਵੀ ਕਹਿ ਦਿੰਦਾ। ਫਿਰ ਔਖਾ ਤਾਂ ਹੈ ਨਹੀਂ। ਔਖਾ ਕੀ ਹੈ ਫਿਰ? ਆਹ ਵਿਆਖਿਆ ਕਰਨੀ ਔਖੀ ਹੈ। ਉਹ ਦੇਖਿਆ ਕਿੰਨੀਆਂ ਸਲਾਈਡਾਂ ਤੋਂ ਆਪਾਂ ਤੋਂ ਸਾਚਨਾ ਹੀ ਨਹੀਂ ਡਿਸਕ੍ਰਾਈਬ ਹੋ ਰਿਹਾ। ਸੋਚਣਾ ਹੋ ਵੀ ਤਾਂ ਮੈਂ ਘੱਟੋ ਘੱਟ ਵੀ 5 ਪੇਜ ਦਾ ਆਰਟੀਕਲ ਲਿਖਿਆ, ਸਿਰਫ ਵੀ ਸਾਹਿਬ ਸਿੰਘ ਜੀ ਨੇ ਗਲਤੀ ਕੀਤੀ ਹੈ ਇੱਥੇ। ਐਂ ਤੁਸੀਂ ਕਰੋਗੇ ਤਾਂ ਤੁਹਾਡੀ ਬੁੱਧ ਵਧੂਗੀ। ਜਿਹਨੇ ਸੁਣਨਾ ਪੜ੍ਹਨਾ ਹੈਗਾ। ਸੋ ਗੁਰ ਗਿਆਨ ਪਦਾਰਥ ਨਾਮ ਹੈ। ਹਰ ਨਾਮੋਂ ਦੇ ਦੜਾਏ ਇੱਕ ਗਿਆਨ ਪਦਾਰਥ ਹੈ। ਦੂਸਰਾ ਸਾਡੇ ਕੋਲ ਆ ਗਿਆ
ਇਹਦੇ ਬਦਲੇ ਮੁਕਤ ਪਦਾਰਥ, ਫਿਰ ਮਿਲਦਾ ਤੁਹਾਨੂੰ ਨਾਮ ਪਦਾਰਥ, ਫਿਰ ਤੁਹਾਨੂੰ ਮਿਲਦਾ ਜਨਮ ਪਦਾਰਥ। ਜਿੱਦਾਂ ਇੱਥੇ ਹੁਣ ਪਦਾਰਥ ਦਾ ਜ਼ਿਕਰ ਆ ਰਿਹਾ ਬਾਰ-ਬਾਰ, ਪਦਾਰਥ ਤਾਂ ਮਟੀਰੀਅਲ ਹੈ, ਮਤਲਬ ਜੇ ਆਪਾਂ ਉਸ ਮਤਲਬ ਇੱਥੇ ਪਦਾਰਥ ਦਾ ਮਤਲਬ ਕੀ ਹੈ? ਜੇ ਇੱਕ ਪਾਸੇ ਆਪਾਂ ਗੱਲ ਕਰਦੇ ਕਿ ਨਾਮ ਇੱਕ ਟੂਲ ਕਹਿ ਸਕਦੇ ਆਪਾਂ, ਪਰ ਪਦਾਰਥ ਜਿਹੜਾ ਇੱਥੇ ਉਹਦੇ ਨਾਲ ਜੋੜਨਾ, ਇਹਦਾ ਕੀ ਬਣਾ? ਹਾਂ, ਇਹ ਤੁਹਾਡਾ ਬਹੁਤ ਅੱਛਾ ਸਵਾਲ ਹੈ। ਮੰਨ ਲਓ ਤੁਹਾਡੇ ਘਰ ਪ੍ਰਾਹੁਣੇ ਆਉਂਦੇ ਆ, ਤੁਸੀਂ ਚਾਹ ਬਣਾਉਣੀ ਆ, ਤੁਸੀਂ ਕਿਹਾ ਘਲਾੜੀ ਤੋਂ ਰਸ ਪੀੜ ਕੇ ਲਿਆਉਂਦੇ ਹੋ, ਤੁਹਾਡੇ ਕੋਲ ਕੀ ਪਿਆ? ਆਪਣੇ ਕੋਲ ਉਹ ਕੀ ਹੈ? ਉਹ ਇੱਕ ਪਦਾਰਥ ਹੈ। ਉਹ ਕਿਵੇਂ ਆਈ ਹੈ ਉੱਥੇ ਤੱਕ? ਪਹਿਲਾਂ ਕਿਸੇ ਨੇ ਗੰਨਾ ਬੀਜਿਆ, ਸਿੰਜਿਆ, ਫਿਰ ਘੜਿਆ, ਫਿਰ ਘਲਾੜੀ 'ਚ ਪੀੜਿਆ, ਚਾਹੇ ਮਿੱਲ 'ਚ ਭੇਜਿਆ ਹੋ। ਹਾਂ, ਪਰ ਕਿੰਨੇ ਪ੍ਰੋਸੈਸ ਦੇ ਥਰੂ ਆਇਆ? ਬਹੁਤ ਹੈ ਜੀ, ਦੇਖਿਆ ਜਾਵੇ ਫਿਰ ਦੁਕਾਨਦਾਰ ਕੋ ਗਿਆ, ਫਿਰ ਆਪਾਂ ਲੈਣ ਗਏ। ਪਰ ਉਹਨੂੰ ਤੁਸੀਂ ਵਰਤ ਸਕਦੇ ਹੋ, ਉਹਨੂੰ ਤੁਸੀਂ 6 ਮਹੀਨੇ ਰੱਖ ਲਓ, ਮੋਇਸਚਰ ਨਾ ਲੱਗੇ, ਉਹ ਕਿੰਨਾ ਚਿਰ ਰਹਿ ਜਾਂਦੀ ਹੈ। ਉਹ ਪਦਾਰਥ ਹੈ ਜਿਹੜੀ ਤੁਹਾਡੇ ਕੋਲ ਸਮੱਗਰੀ ਪਈ ਹੈ, ਨਾਮ ਇੱਕ ਪਦਾਰਥ ਹੈ। ਇਸ ਤਰ੍ਹਾਂ ਹੈ, ਉਹਦਾ ਇੱਕ ਪਿੱਛੇ ਪ੍ਰੋਸੈਸ ਚੱਲਿਆ ਸੀ। ਕਿਉਂ ਕਿਵੇਂ ਆਪਾਂ ਕਰਦੇ ਹਾਂ? ਪਹਿਲਾਂ ਤਾਂ ਮੱਝ ਚਾਹੀਦੀ ਹੈ, ਫਿਰ ਉਹ ਸੂਗੀ, ਫਿਰ ਦੁੱਧ ਚਾਹੀਦਾ, ਫਿਰ ਦੁੱਧ ਨੂੰ ਤੁਸੀਂ ਕਾੜੋ। ਜਾਂ ਆਪਾਂ ਉਹਨਾਂ ਜੋੜ ਸਕਦੇ ਵਿੱਚ ਜਪ, ਪਹਿਲਾਂ ਜਪ ਚੱਲਿਆ, ਫਿਰ ਉਸ ਤੋਂ ਬਾਅਦ ਜਾਪ। ਹਾਂ, ਜਿਹੜਾ ਤੁਸੀਂ ਜਦੋਂ ਅੰਡਰਸਟੂਡ ਹੋ ਗਿਆ, ਉਹ ਤੁਹਾਡਾ ਪਦਾਰਥ ਬਣ ਗਿਆ। ਉਹ ਤੁਸੀਂ ਸਾਂਭ ਕੇ ਰੱਖਿਆ। ਜਦ ਬੁੱਧੀ ਨੂੰ ਲੋੜ ਹੈ, ਉਹਨੇ ਵਰਤ ਲੈਣਾ ਉਹੀ ਗਿਆਨ ਜੀ, ਬਣਿਆ ਬਣਾਇਆ ਪਿਆ ਉਹਦੇ ਕੋਲ। ਇਹ ਨਹੀਂ ਵੀ ਹੁਣ ਵੀ ਉੱਧਰੋਂ ਕਹਿੰਦੇ ਨੇ ਵੀ ਉੱਧਰੋਂ ਆਈ ਜੰਨ ਬਿੰਨੋ ਕੁੜੀ ਦੇ ਕੰਨ, ਇਹ ਕੰਮ ਨਹੀਂ ਹੈਗਾ। ਉਹ ਪਹਿਲਾਂ ਹੀ ਕੰਨ ਬਿੰਨੇ ਪਏ ਆ ਉੱਥੇ, ਉੱਤੇ ਪਿਆ ਤੁਹਾਡੇ ਹੱਥ 'ਚ, ਕੱਢ ਕੇ ਤੁਸੀਂ ਚਲਾਉਣਾ। ਵੀ ਪਿਸਤੌਲ ਲੋਡ ਪਿਆ, ਹਥਿਆਰ ਲੋਡ ਪਿਆ, ਆ ਗਿਆ ਦੁਸ਼ਮਣ, ਫਾਇਰ ਕਰ ਦਿਓ। ਜਾਂ ਤੁਸੀਂ ਕਹੋ ਜੀ ਤਾਂ ਮੈਂ ਹੁਣ ਪਿਸਤੌਲ ਲੈ ਕੇ ਆਉਣਾ, ਅਜੇ ਤਾਂ ਜੀ ਮੇਰੇ ਕੋਲ ਗੋਲੀ ਸਿੱਕਾ ਨਹੀਂ। ਉਹ ਨਹੀਂ, ਉਹ ਐਨ ਤੁਹਾਡੇ ਕੋਲ ਸਟੱਫ ਪਿਆ ਹੈ, ਉਹ ਹੀ ਤੁਸੀਂ ਵਰਤਣਾ, ਉਹਨੇ ਤੁਹਾਡੇ ਸਿੱਧਾ ਹੀ ਕੰਮ ਆ ਜਾਣਾ। ਗਿਆਨ ਪਦਾਰਥ ਹੈ। ਇਹ ਕੀ ਕਰਦਾ? ਅੰਦਰ ਪਿਆ, ਅਗਿਆਨਤਾ ਆਵੇ ਤਾਂ ਸਹੀ ਨੇੜੇ ਜਪ ਕੇ ਰੱਖ। ਜਿਹੜਾ ਬਣ ਗਿਆ ਤੁਹਾਡਾ ਜਾਪ, ਆ ਜਾਪ ਬਾਣੀ ਕਿਉਂ ਲਿਖੀ ਹੈ ਇਹਦਾ ਵੀ ਤੁਸੀਂ ਸੋਚ ਲਓ। ਆ ਕਬੀਰ ਜੀ ਦਾ ਸ਼ਬਦ ਹੈ, ਇਹ ਸਾਰੇ ਕੀਰਤਨ ਨਾਮ ਹੈ। ਉਹ ਕਹਿੰਦੇ ਕੰਠੇ ਮਹਲਾ ਜੀਵਾ ਰਾਮ, ਸਹੰਸ ਨਾਮ ਲੈ ਲੈ ਕਰੋ ਸਲਾਮ। ਮੈਨੂੰ ਇੰਨੇ ਨਾਮ ਤਾਂ ਹੈ, ਮੈਂ ਤੈਨੂੰ ਸਲਾਮ ਕਰ ਰਿਹਾ, ਮੈਨੂੰ ਸਲਾਮ ਕਰਨ ਦੀ ਲੋੜ ਹੈ। ਤੇ ਅਸੀਂ ਸਲਾਮ ਕਰਨ ਲਈ ਥੋੜ੍ਹੇ ਉਹ ਨਾਮ ਲੈਂਦੇ ਹਾਂ। ਸਾਨੂੰ ਤਾਂ ਇਹ ਨਹੀਂ ਪਤਾ ਸਲਾਮ ਕਿਹਨੂੰ ਕਰਨਾ। ਸਲਾਮ ਤੇ ਔਂਕੜ ਲੱਗਿਆ ਹੋਇਆ, ਕਿਸੇ ਖਾਸ ਨੂੰ ਸਲਾਮ ਕਰਨਾ। ਉਹ ਕਹਿੰਦੇ ਨੇ जिस दर पे कोई सर ना झुके उसे दर नहीं कहते, जो घर घर पे झुक जाए उसे सर नहीं कहते। साड़ी राह हालत होई हुई है। उत्थे झुको जिथे नानक के कर केवल। नानक जी कहते मेरे हिरदे च हुण नाम ही है। वो किहड़ा नाम है? नाम पदार्थ है। वो नाम पदार्थ ने अज्ञानता नूं दब लेना, सूरज चढ़िया रहे। एक हैगा साडे पश्चिम द्वारे की सिल ओढ़। धरती की जिहड़ी स्पीड है वो लगभग 1017 किलोमीटर बनती है पर घंटे की रोटेशन की, क्योंकि जिन्ना उसका घेरा है 24 घंटे उन्हें कवर करना। तुसी एक जहाज़ ले लो जिहदी स्पीड 19 है, जे तुसी 12 बजे किते चढ़े हो थोड़े चानने रहना, नेरा आ ही नहीं सकता। पर जहाज़ की स्पीड घट है, धरती स्पीड नाल घुम जाती है, थोड़े नेरा आ जाता। ਹੁਣ ਆਪਾਂ ਨਿਊਜ਼ੀਲੈਂਡ ਤੋਂ ਚੜ੍ਹਦੇ ਹਾਂ, ਤੁਸੀਂ ਗਏ ਸੀ 8 ਵਜੇ ਚੜ੍ਹੇ ਸੀ, 8 ਵਜੇ ਇੱਥੇ ਪਹੁੰਚ ਗਏ। ਵਜ੍ਹਾ ਗਏ ਸੀ ਜੇ 8 ਵਜੇ ਚੜ੍ਹੇ ਸੀ ਤਾਂ ਉਹ ਟਾਈਮ ਦਾ ਫਰਕ ਹੈ, 6 ਘੰਟੇ ਹੋ ਗਏ, ਕਿਉਂਕਿ ਤੁਸੀਂ ਪੁੱਠੇ ਪਾਸੇ ਜਾ ਰਹੇ ਹੋ। ਤੁਸੀਂ ਪੱਛਮ ਨੂੰ ਜਾਣਾ। ਇਹ ਕਿਹਾ ਸੀ ਵੀ ਕਾਬਾ ਜਿਹੜਾ ਹੈਗਾ ਪੱਛਮ ਵੱਲ ਹੈ, ਪੱਛਮ ਵੱਲ ਨੂੰ ਖੋਪੜੀ ਨਹੀਂ ਸੀ ਕਰਨੀ, ਪੱਛਮ ਵੱਲ ਨੂੰ ਤੁਸੀਂ ਬੁੱਧੀ ਤੋਰਨੀ ਸੀ। ਪੱਛਮ ਵੱਲ ਨੂੰ ਸੂਰਜ ਹੈ, ਉਹਨੂੰ ਉੱਧਰ ਨੂੰ ਤੋਰ ਲਓ ਬੁੱਧੀ ਨੂੰ, ਉਹ ਚਾਨਣੇ 'ਚ ਰਹੂ। ਅਸੀਂ ਉਹ ਗੱਲ ਨਹੀਂ ਸਮਝੇ, ਜਿਨ੍ਹਾਂ ਨੂੰ ਦੱਸਿਆ ਸੀ ਉਹਨਾਂ ਪੱਛਮ ਵੱਲ ਨੂੰ ਮਸਜਿਦ ਬਣਾ ਲਈ। ਹੁਣ ਉਹ ਕੀ ਕਰਦੇ ਆ, ਉਹ ਕੰਪਸ ਲੈ ਕੇ ਉੱਧਰ ਨੂੰ ਕਰਦੇ ਆ। ਮੈਂ ਉਹਨੂੰ ਦੱਸਿਆ, ਮੈਂ ਕਿਹਾ ਆਪਣਾ ਮਨ ਕਰੋ ਪੱਛਮ ਵੱਲ ਨੂੰ, ਆਪਣੀ ਖੋਪੜੀ ਨਾ ਕਰੋ ਪੱਛਮ ਵੱਲ ਨੂੰ। ਉਹਦੇ ਨਾਲ ਕੀ ਫਰਕ ਪੈਣਾ? ਉਹ ਤਾਂ ਹਰੇਕ ਜਗ੍ਹਾ ਕਿਤੇ ਘੱਟ ਕਿਤੇ ਵੱਧ ਹੈ। ਇਹ ਭੁਲੇਖਾ ਸਾਨੂੰ ਵੀ ਹੈ ਵੀ ਗੁਰਦੁਆਰੇ ਅਰਦਾਸ ਕਰਾਓ, ਕੀ ਗੱਲ ਮਸਜਿਦ 'ਚ ਨਹੀਂ ਹੈ? ਉਹ ਤਾਂ ਘੱਟ ਪਿਆ ਪਤਾ, ਫਿਰ ਤੁਸੀਂ ਤਾਂ ਗਲਤ ਹੋ ਗਏ ਉੱਥੇ।
ਤੁਸੀਂ ਕਿੱਥੇ ਤੱਕ ਆਪਣੇ ਆਪ ਨੂੰ ਰੋਟੇਟ ਕਰੋਗੇ। ਇਹ ਤਾਂ ਜਦੋਂ ਕਿਸੇ ਨੇ ਸਵਾਲ ਪੁੱਛਿਆ, ਉਹ ਕਹਿੰਦੇ ਆ ਦੱਖਣ ਦੇਸ਼ ਹਰੀਕਾ ਵਾਸਾ ਪੱਛਮ ਵਾਲੇ ਮੁਕਾਮਾਂ। ਕਬੀਰ ਜੀ ਕਹਿੰਦੇ ਜਿਹੜੇ ਦੋਹਾਂ ਨੂੰ ਨਹੀਂ ਮੰਨਦੇ ਉਹਨਾਂ ਨੂੰ ਰੋਟੀ ਕੌਣ ਦੇ ਰਿਹਾ? ਉਹ ਕੀ ਕਰਨ? ਦੱਸੋ, ਜਵਾਬ ਦਿਓ। ਜਵਾਬ ਦੇਣ ਨੂੰ ਨਾ ਪੰਡਿਤ ਬੋਲੇ ਨਾ ਮੁੱਲਾ ਬੋਲੇ। ਫਿਰ ਉਹਨੇ ਕੀ ਕਿਹਾ? ਕਹਿੰਦੇ ਪੰਡਿਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕਛੂ ਨਾ ਲਿਆ। ਅਸੀਂ ਉਹ ਪੰਡਿਤ ਵਾਲੀ ਡਿਕਸ਼ਨਰੀ ਲਈ ਹੋਈ ਹੈ ਤੇ ਅਰਥਾ ਅਸੀਂ ਰਾਮ ਨਾਮ ਰਹੇ ਹਾਂ, ਤੇ ਸਾਡੀ ਕਹਾਣੀ ਕਿਵੇਂ ਲੋਟ ਆ ਜੂਗੀ? ਇੱਥੇ ਅਸੀਂ ਫਸਦੇ ਹਾਂ। ਇਹਨੂੰ ਇਹਦੇ 'ਚੋਂ ਹੀ ਪੜ੍ਹੀਏ। ਸਹੰਸ ਨਾਮ ਦੱਸੇ ਹੋਏ ਆ, ਹਮੇਸ਼ਾ ਸ਼ੁਰੂ ਕਰਨਗੇ ਵਾਹਿਗੁਰੂ ਜੀ ਕੀ ਫਤਿਹ ਜੀ। ਕਿਉਂ? ਕਿਉਂਕਿ ਹਿੰਦੂ ਤੁਰਕ ਤੋਹੂ ਸਮਝਾਓ। ਹਿੰਦੂ ਜਿਹੜੀ ਮੱਤ ਹੈਗੀ ਆ ਉਹਦੇ 'ਚ ਗੁਰੂ ਸ਼ਬਦ ਦੀ ਇੰਪੋਰਟੈਂਸ ਹੈ। ਜਿਨ੍ਹਾਂ ਨੇ ਲਿਖਿਆ ਸਵਈਆ ਉਹਨਾਂ ਨੇ ਉਹ ਰਟਣ ਲਈ ਨਹੀਂ ਲਿਖਿਆ ਅੱਖਰ। ਦੱਸੋ ਕਿੱਥੇ ਲਿਖਿਆ? ਉਹ ਕਹਿੰਦੇ ਸਤ ਸਾਚ ਸ਼੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ। ਉਹ ਪੰਕਤੀ ਦੇ ਅਰਥ ਕੌਣ ਕਰੂ? ਤੁਸੀਂ ਸਿਰਫ ਵਾਹਿਗੁਰੂ 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 ਦੇ ਅਰਥ ਕਰੋਗੇ। ਸਤ ਸਾਚ ਹੋ ਜਾਓ। ਪਹਿਲਾਂ ਬੁੱਧੀ ਨੂੰ ਗਿਆਨ ਭਰਪੂਰ ਕਰ ਲਓ, ਉਹਨੂੰ ਗਿਆਨ ਪਦਾਰਥ ਦੇ ਦਿਓ, ਮੁਕਤ ਪਦਾਰਥ ਦੇ ਦਿਓ। ਫਿਰ ਤੁਹਾਡਾ ਮੁਕਤ ਪਦਾਰਥ ਦਾ ਨਿਵਾਸ ਕਿੱਥੇ ਹੋ? ਸ਼੍ਰੀ ਨਿਵਾਸ। ਸ਼੍ਰੀ ਨਿਵਾਸ ਕਿੱਥੇ ਹੈ? ਆਪਣੇ ਹਿਰਦੇ 'ਚ। ਫਿਰ ਉਹ ਮਨ ਥੋੜ੍ਹਾ ਭਟਕਦਾ ਨਹੀਂ, ਹਿਰਦੇ 'ਚ ਆ ਜਾਂਦਾ। ਜਿਹੜਾ ਹਿਰਦੇ 'ਚ ਆ ਗਿਆ ਉਹਨੂੰ ਦਿਖਿਆ ਫਿਰ ਸ਼ਬਦ। ਹੁਣ ਉਹ ਦੇਖ ਰਿਹਾ, ਸਤਿਗੁਰ ਪੂਰਾ ਦੇਖ ਰਿਹਾ ਜੀ, ਪੂਰਨ ਬ੍ਰਹਮ ਦੇਖ ਰਿਹਾ। ਹੁਣ ਪੂਰਨ ਬ੍ਰਹਮ ਨੂੰ ਤਾਂ ਪਾਰ ਬ੍ਰਹਮ ਹੀ ਦਿਖ ਰਿਹਾ। ਉਹ ਕਹਿ ਰਿਹਾ ਵਾਹ ਗੁਰੂ ਜੀ, ਯਾਨੀ ਉਹਦੀ ਪ੍ਰਸ਼ੰਸਾ ਕਰ। ਚਾਰੇ ਵੇਦ ਇਕੱਠੇ ਕਰ ਲਏ ਜੀ। ਵਾਹ ਲੈ ਲਿਆ ਅਥਰਵਣ ਵੇਦ 'ਚੋਂ, ਤਿੰਨੇ ਵੇਦਾਂ 'ਚੋਂ ਗੁਰੂ ਲੈ ਕੇ ਚਾਰ ਵੇਦ ਸੱਚੇ ਕਰਤੇ ਬਾਣੀ ਨੇ। ਜੇ ਜੋੜੇ ਆ ਨਾ ਤਿੰਨ, ਆਪਾਂ ਕਿਹਾ ਪਹਿਲਾਂ ਤਾਂ ਤਿੰਨ ਜੋੜ ਤੇ ਆਪਣੇ ਕਬੀਰ ਜੀ ਨੇ, ਦਸਮ ਪਾਤਸ਼ਾਹ ਨੇ 10 ਜੋੜ ਤੇ। ਹਾਂ, ਉਹ ਜੋੜ ਤੇ ਉਹ ਹੀ ਕਿੱਥੋਂ ਕਰ ਲਏ? ਉਹ ਕਹਿੰਦੇ ਹਿੰਦੂ ਤੁਰਕ ਦੋਵੇਂ ਸਮਝਾਓ ਵੀ ਤੁਹਾਡਾ ਅੱਲਾ ਵੀ ਭਾਈ ਉਹੀ ਹੈ। ਚਾਰਾਂ ਦਾ ਇਕੱਠਾ ਫਿਰ ਕਿਹੜਾ ਅੱਖਰ ਵਰਤੋਗੇ? ਵਾਹ ਗੁਰੂ। ਉਹਨੂੰ ਐ ਸਮਝਣਾ ਉਹ ਜਸ ਹੈ, ਉਹ ਤੁਹਾਡੀ ਵਡਿਆਈ ਹੈ ਵੀ ਇੱਥੇ ਇੱਕ ਗਿਆਨ ਹੈ ਜਿਹਦੇ ਵਿੱਚ ਚਾਰ ਵੇਦਾਂ ਦੀ ਸਾਰ ਹੈ। ਅਸੀਂ ਉਹ ਦੋ ਤੋੜ ਕੇ ਪੜ੍ਹਨਾ ਉਹਨੂੰ। ਵਾਹ ਤੇ ਗੁਰੂ, ਹਾਂ ਉਹ ਇੰਡੀਪੈਂਡੈਂਟ ਨੇ, ਅਲੱਗ-ਅਲੱਗ ਨੇ। ਤੁਸੀਂ ਫਿਊਜ਼ਨ ਨਹੀਂ ਬਣਾ ਸਕਦੇ। ਜਿੰਨੇ ਜਾਪ ਬਾਣੀ 'ਚ 9 ਹੈ, ਕੋਈ 2000 ਕਹਿੰਦਾ, ਮੈਂ ਤਾਂ ਗਿਣੇ ਨਹੀਂ 4000। ਕਿਤੇ ਵੀ ਫਿਊਜ਼ਨ ਉਹ ਨਹੀਂ ਮਿਲੂ ਤੁਹਾਨੂੰ, ਇੱਕ ਵੀ ਫਿਊਜ਼ਨ ਉਹ ਨਹੀਂ ਉੱਥੇ। ਦੇਖੋ ਖਾਸੀਅਤ ਬਾਣੀ ਦੀ। ਜੇ ਪਰਮੇਸ਼ਰ ਆਊਗਾ, ਪਾਰ ਬ੍ਰਹਮ ਆਊਗਾ, ਇਹ ਸੰਧੀ ਵਾਲੇ ਸ਼ਬਦ ਹੈ ਜਿਵੇਂ ਪਰਮਾਤਮਾ ਹੈ। ਇਹ ਉਹ ਨਹੀਂ ਹੈ ਵੀ ਦੋ ਅੱਖਰ ਇੰਡੀਪੈਂਡੈਂਟ। ਫਿਊਜ਼ਨ ਸ਼ਬਦ ਨਾਮ ਹੁੰਦਾ ਹੀ ਨਹੀਂ ਹੈ। ਇੱਕੇ ਜਿਹੜਾ ਸ਼ਬਦ ਹੈ ਨਾਮ ਨਹੀਂ ਬਣ ਸਕਦਾ, ਉਹ ਹੈ ਵਾਹਿਗੁਰੂ। ਅਸੀਂ ਉਹਨੂੰ ਨਾਮ ਮੰਨ ਲਿਆ, ਜਦ ਕਿ ਉਹ ਤਾਂ ਉਹ ਵਿਪਰੀਤ ਹੋ ਜਾਂਦਾ। ਤੁਸੀਂ ਪਰਮੇਸ਼ਰ ਕਹੋ, ਪਾਰ ਬ੍ਰਹਮ ਕਹੋ, ਇਹ ਤਾਂ ਲਿਖੇ ਹੋਏ ਹੈ। ਇਹਨਾਂ ਨੂੰ ਨਾਮ ਕਿਵੇਂ ਨਹੀਂ ਮੰਨਿਆ ਅਸੀਂ? ਜੇ ਅਸੀਂ ਮੰਨਣਾ ਹੀ ਸੀ, ਇਹ ਕਿਉਂ ਨਹੀਂ ਨਾਮ ਬਣੇ? ਵਾਹਿਗੁਰੂ ਕਿਵੇਂ ਬਣ ਗਿਆ ਨਾਮ? ਇਹਦੇ ਬਾਰੇ ਖੋਜ ਕਰੋ ਜੀ। ਦੋ ਅੱਖਰ ਨੇ, ਅਖੀਰ 'ਚ ਵਾਹ ਜੀ ਉਹ ਲਿਖਦੇ ਆ। ਉਹਨਾਂ ਨੇ ਆਪੇ ਬ੍ਰੇਕ ਕਰਕੇ ਤੁਹਾਨੂੰ ਸਮਝਾ ਦਿੱਤਾ। ਨਾਲੇ ਰਟਣ ਲਈ ਨਹੀਂ ਲਿਖਿਆ। ਦਸਮ ਪਾਤਸ਼ਾਹ ਜਦੋਂ ਵਰਤਨੇ ਹੈ ਉਹਨਾਂ ਭੱਟਾਂ ਦੀ ਗੱਲ ਉਚਾਹ, ਜਿਵੇਂ ਕਹਿੰਦੇ ਕੰਠੇ ਮਾਲਾ ਜੇਵਾ ਨਾਮ, ਉਹ ਵੀ ਤਾਂ ਸਾਂਸ, ਉਹ ਨਾਮ ਨਹੀਂ ਹੈ, ਉਹ ਜਸ ਹੈ। ਉਹ ਸ਼ੀਰਸ ਹਮੇਸ਼ਾ ਸਿਰਲੇਖ 'ਚ ਮਿਲੂਗਾ ਵਾਹਿਗੁਰੂ। ਜਾਪ ਬਾਣੀ 'ਚ ਕਿਤੇ, ਪੂਰੇ ਦਸਮ 'ਚ ਕਿਤੇ ਵਾਹਿਗੁਰੂ ਸ਼ਬਦ ਨਹੀਂ ਆਇਆ। ਗੁਰਬਾਣੀ 'ਚ ਆਇਆ, ਇੱਕ ਜਗ੍ਹਾ ਐਕਸਪਲੇਨੇਸ਼ਨ ਹੈ, ਵਾਹਿਗੁਰੂ ਤੇਰੀ ਸਭ ਰਚਨਾ। ਉੱਥੇ ਡਿਸਕ੍ਰਾਈਬ ਹੋਇਆ। ਹੋਰ ਤਾਂ ਪਰਮੇਸ਼ਰ ਦੀ ਵੀ ਰਚਨਾ ਹੈਗੀ ਹੈ। ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ ਲਿਖਿਆ, ਪਾਰ ਬ੍ਰਹਮ ਦੀ ਵੀ ਤਾਂ ਲੀਲਾ ਹੈ। ਤੇ ਫਿਰ ਉਹ ਕਿਵੇਂ ਨਹੀਂ ਸਾਨੂੰ ਪਤਾ? ਇਹ ਪਰਾਇਵਾਚੀ ਸੀਗੇ, ਜਿਹੜੇ ਪਰਾਇਵਾਚੀ ਸੀ ਸਾਤੋਂ ਸਮਝ ਨਹੀਂ ਹੋਏ। ਸੋ ਇਹਨਾਂ ਦਾ ਭਾਈ ਜਿੰਨਾ ਤੁਹਾਤੋਂ ਹੁੰਦਾ ਬੋਧ, ਜਿੰਨਾ ਕਿ ਸਾਡੀ ਮਦਦ ਹੁੰਦੀ ਹੈ, ਅਸੀਂ ਕਿਸੇ ਦੇ ਖਿਲਾਫ ਨਹੀਂ ਹੈ। ਪਰ ਗੁਰਬਾਣੀ ਦੀ ਜਿਹੜੀ ਆਪਾਂ ਨੂੰ ਸੇਧ ਹੈ ਉਹ ਲੈਣੀ ਪਏਗੀ। ਜਿੱਥੇ ਰੋਕਿਆ ਰੁਕਣਾ ਪਏਗਾ। ਆਪਾਂ ਫਿਰ ਕੀ ਕਹਾਂਗੇ? ਸੋ ਮੁਖ ਜਲੋ ਜੋ ਕਹੋ ਠਾਕਰ। ਉਹ ਅਪਰਾਧ ਕਿਹਦੇ ਪਰ ਲੱਗੂਗਾ? ਆਪਣੇ ਪਰ ਲੱਗੂ, ਕਿਉਂਕਿ ਸਾਡੇ ਕੋਲ ਉਹ ਹੈ। ਸੋ ਆਪਾਂ ਅੱਜ ਦੀ ਜਿਹੜੀ ਵਿਚਾਰ ਹੈ ਫਿਰ
ਜੀ ਇੱਥੇ ਤੇ ਹੀ। ਬਿਲਕੁਲ ਤੇ ਬਹੁਤ ਬਹੁਤ ਧੰਨਵਾਦ ਬੈਂਸ ਸਾਹਿਬ। ਤੇ ਦੋਸਤੋ ਰਾਮ ਨਾਮ ਦੇ ਬਾਰੇ ਆਪਾਂ ਕਾਫੀ ਵਿਸਤਾਰ ਦੇ ਵਿੱਚ ਜਾਣਿਆ ਸਰਦਾਰ ਗੁਰਜੀਤ ਸਿੰਘ ਬੈਂਸ ਜੀ ਉਹਨਾਂ ਦੇ ਕੋਲੋਂ। ਕਿਤੇ ਨਾ ਕਿਤੇ ਸਾਡੇ ਕੋਲੋਂ ਤਰੁੱਟੀਆਂ ਰਹਿੰਦੀਆਂ ਆ ਜਦੋਂ ਅਸੀਂ ਗੁਰਬਾਣੀ ਕਰਦੇ ਹਾਂ, ਪਰ ਇਹ ਜਿਹੜੀਆਂ ਚੀਜ਼ਾਂ ਅੱਜ ਅਸੀਂ ਵਿਚਾਰੀਆਂ ਆ ਜਾਂ ਸਮਝੀਆਂ ਆ ਉਹ ਬੜੀਆਂ ਸਹਾਈ ਹੋਣੀਆਂ ਆ ਜਦੋਂ ਅਸੀਂ ਗੁਰਬਾਣੀ ਦਾ ਫਿਰ ਆਪਾਂ ਕੰਠ ਕਰਾਂਗੇ ਜਾਂ ਉਹਨੂੰ ਪੜ੍ਹਾਂਗੇ। ਕਿਉਂਕਿ ਜਦੋਂ ਇਹ ਚੀਜ਼ਾਂ ਜਿੱਦਾਂ ਉਹਨਾਂ ਨੇ ਕਿਹਾ ਵੀ ਹਿਰਦੇ 'ਚ ਵੱਸਦੀਆਂ ਆ, ਇਹ ਵਿਆਕਰਨ ਜਿਹੜੀ ਚੀਜ਼ ਆ ਇਹ ਵੀ ਹਿਰਦੇ ਦੇ ਵਿੱਚ ਵਸਣੀ ਆ। ਇਹਨੇ ਵੀ ਕਿਤੇ ਨਾ ਕਿਤੇ ਸ਼ੰਕਾ ਜਿਹੜੀ ਆ ਪ੍ਰਗਟ ਕਰਨੀ, ਅਸੀਂ ਫਿਰ ਦੁਬਾਰਾ ਤੋਂ ਪੜ੍ਹਨਾ ਹੈ ਤੇ ਫਿਰ ਉਹਨੂੰ ਜਿਹੜਾ ਜਾਣਨਾ, ਕਿਉਂਕਿ ਇਹ ਸੱਚ ਦੀ ਸਟੱਡੀ ਆ, ਸੱਚ ਨੂੰ ਜਾਣਨਾ, ਆਤਮ ਗਿਆਨ ਨੂੰ ਜਾਣਨਾ। ਤੇ ਆਤਮ ਗਿਆਨ ਨੂੰ ਜਾਣਨ ਦੇ ਲਈ ਅਗਲੀ ਕੜੀ ਦੇ ਵਿੱਚ ਹੋਰ ਆਪਾਂ ਸਰਦਾਰ ਗੁਰਜੀਤ ਸਿੰਘ ਬੈਂਸ ਉਹਨਾਂ ਦੀ ਸਹਾਇਤਾ ਲਵਾਂਗੇ ਤਾਂ ਕਿ ਗੁਰਬਾਣੀ ਦੇ ਉੱਤੇ ਹੋਰ ਜਿਹੜਾ ਗਿਆਨ ਆ ਉਹਨੂੰ ਹੋਰ ਆਪਾਂ ਜਾਣ ਸਕੀਏ। ਤੇ ਤਦ ਤੱਕ ਸਾਨੂੰ ਇਜਾਜ਼ਤ ਦਿਓ। ਸਰਦਾਰ ਗੁਰਜੀਤ ਸਿੰਘ ਬੈਂਸ ਜੀ ਤੁਹਾਡਾ ਬਹੁਤ ਬਹੁਤ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿਲਾਂਗੇ ਅਗਲੇ ਹਫਤੇ ਅਗਲੀ ਕਿਸ਼ਤ ਦੇ ਵਿੱਚ ਇੱਕ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਆਪਣਾ ਖਿਆਲ ਰੱਖਿਓ। ਰੱਬ ਰਾਖਾ। ਸਤਿ ਸ੍ਰੀ ਅਕਾਲ।